ਅੱਛਾ ਜੀ, ਸਾਡੇ ਇੱਥੇ ਰਹਿਤਲ ਬਹਿਤਲ ਯਾਨੀ ਕਿ ਕਲਚਰ ਦੇ ਉੱਤੇ ਬੜੀ ਗੱਲ ਹੁੰਦੀ ਰਹਿੰਦੀ ਹੈ। ਸਾਡੇ ਪੰਜਾਬੀ ਵੀਰ ਜਿਹੜੇ ਨਵੇਂ ਨਵੇਂ ਨੈਸ਼ਨਲਿਸਟ ਨੇ, ਧਰਤੀ ਨਾਲ ਜੁੜੇ ਨੇ, ਮਾਨਯੋਗ ਨੇ, ਉਹ ਵੀ ਗੱਲ ਕਰਦੇ ਰਹਿੰਦੇ ਨੇ। ਔਰ ਉਹਦੇ ਵਿੱਚ ਜਦੋਂ ਲਿਬਾਸ ਦੀ ਗੱਲ ਆਉਂਦੀ ਹੈ ਅਤੇ ਉਹਦੇ ਵਿੱਚ ਮੇਰਾ ਛੋਟਾ ਜਿਹਾ ਜਿਹੜਾ ਇੱਕ ਇਖਤਲਾਫ ਤਾਂ ਨਹੀਂ ਕਹਿ ਸਕਦੇ, ਲੇਕਿਨ ਬਹਰਹਾਲ ਇੱਕ ਰਾਏ ਜ਼ਰੂਰ ਹੈ ਕਿ ਇਹ ਜਿਹੜਾ ਜ਼ੋਰ ਦਿੱਤਾ ਜਾਂਦਾ ਹੈ ਕਿ ਜੀ ਧੋਤੀ ਬੰਨੋ, ਧੋਤੀ ਲਿਬਾਸ ਹੈ, ਲੁੰਗੀ ਫਲਾਣੇ ਨੇ ਨਹੀਂ ਛੱਡੀ। ਉਹ ਸ਼ਹਿਜ਼ਾਦੇ ਚਾਰਲਸ ਦੀਆਂ ਫੋਟੋਆਂ ਸ਼ੇਅਰ ਕਰਦਿਆਂ ਮੈਂ ਵੇਖਿਆ ਵੀਰਾਂ ਨੂੰ। ਗੱਲ ਇਹ ਵੇ ਕਿ ਇੱਕ ਗੱਲ ਤਾਂ ਇਹ ਕਿ ਉਹ ਬਾਦਸ਼ਾਹ ਨੇ ਆਇਆ ਕਿ ਪੂਰੇ ਦਾ ਪੂਰਾ ਗੋਰਾ ਸਮਾਜ ਜਿਹੜਾ ਹੈ ਉਹ ਫਰਾਕ ਪਾਉਂਦਾ, ਨਹੀਂ ਉਹ ਕੋਈ ਨਹੀਂ ਪਾਉਂਦੇ। ਅਤੇ ਵੀਰੋ ਰਵਾਇਤ ਪਹਿਲੀ ਗੱਲ ਇਹ ਵੇ ਕਿ ਉਹ ਆਪਣੇ ਆਪ ਨੂੰ ਜਿਉਂਦਾ ਰੱਖ ਸਕਦੀ ਹੈ ਜਿਹਦੇ 'ਚ ਇੰਨੀ ਤਾਕਤ ਹੋਏ। ਜਿੱਦਤ ਆਉਂਦੀ ਹੈ, ਜਿੱਦਤ ਅਤੇ ਬੁਨਿਆਦ ਪ੍ਰਸਤੀ ਜਿਹੜੀ ਹੈ, ਬੁਨਿਆਦ ਪ੍ਰਸਤੀ ਔਰ ਰਵਾਇਤ ਪਸੰਦੀ ਵਿੱਚ ਬੜਾ ਇੱਕ ਵਾਲ ਬਰਾਬਰ ਫ਼ਰਕ ਹੈ। ਉਸ ਫ਼ਰਕ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਕਿਹੜੇ ਵੇਲੇ ਰਵਾਇਤ ਪਸੰਦ ਤੋਂ ਬੁਨਿਆਦ ਪ੍ਰਸਤ ਬਣ ਜਾਂਦੇ ਹੋ, ਪਤਾ ਨਹੀਂ ਲੱਗਦਾ। ਅਤੇ ਬੁਨਿਆਦ ਪ੍ਰਸਤੀ ਕੋਈ ਮਾਣਯੋਗ ਚੀਜ਼ ਨਹੀਂ ਜੇ। ਇਹ ਰਵਾਇਤਾਂ ਨਾਲ ਜੁੜੇ ਰਹਿਣਾ, ਉਹਨਾਂ ਨੂੰ ਜ਼ਿੰਦਾ ਰੱਖਣਾ ਬੇਸ਼ੱਕ ਜ਼ਿੰਦਾ ਕੌਮਾਂ ਦੀ ਅਲਾਮਤ ਹੈ। ਔਰ ਲੇਕਿਨ ਇਹ ਵੀ ਨਾਲ ਹੈ ਕਿ ਉਹ ਜਮੂਦ ਦਾ ਸ਼ਿਕਾਰ ਤਾਂ ਨਹੀਂ ਹੋਣਾ। ਤੁਸੀਂ ਜਿੱਦਤ ਆਪਣੇ ਲਿਬਾਸ ਨੂੰ ਦਿੱਤੀ, ਤੁਸੀਂ ਜਿਹੜਾ 7ਵੀਂ ਸਦੀ ਤੋਂ ਗੋਰਿਆਂ ਦੇ ਲਿਬਾਸ ਚੈੱਕ ਕਰਨੇ ਸ਼ੁਰੂ ਕਰੋ, ਗੂਗਲ ਕਰ ਲਓ, ਮੈਂ ਤਾਂ ਕੀਤੇ ਹੋਏ ਨੇ। ਅਤੇ ਦੇਖੋ ਉਹਨਾਂ 'ਚ ਕਿੰਨਾ ਬਦਲਾਅ ਆਇਆ, ਕਿੰਨੀ ਤਬਦੀਲੀ ਆਈ ਹੈ। ਅਤੇ ਉਸੇ ਹਿਸਾਬ ਨਾਲ ਆਪਣੇ ਆਪ ਨੂੰ ਦੇਖ ਲਓ ਹੁਣ। ਔਰ ਇੱਕ ਹੋਰ ਬੜੀ ਅਹਿਮ ਚੀਜ਼ ਹੈ ਕਿ ਲਿਬਾਸ 'ਚ ਧੋਤੀ ਦੀ ਜਦੋਂ ਗੱਲ ਕਰਨੇ ਆ ਅਤੇ ਇਹ ਕੈਰੀ ਕਰਨਾ ਲਿਬਾਸ ਜਿਹੜਾ ਹੈ ਨਾ, ਇਹ ਬੜੀ ਅਹਿਮ ਨੁਕਤਾ ਹੈ, ਬੜਾ ਹੀ ਅਹਿਮ ਨੁਕਤਾ ਹੈ, ਪੜ੍ਹਿਆ ਲਿਖਿਆ ਨੁਕਤਾ ਹੈ, ਜਿਹਨੂੰ ਕਿ ਮੇਰੇ ਪੰਜਾਬੀ ਵੀਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਤੁਹਾਡੀ ਖਾਤਰ ਹੀ ਪੰਜਾਬੀ 'ਚ ਸਾਰਾ ਕੁਛ ਕਰਨਾ, ਵਰਨਾ ਪੰਜਾਬੀ ਨਾਲ ਬਥੇਰੇ ਬੁਗਜ਼ ਰੱਖਦੇ ਨੇ। ਅਤੇ ਜੇ ਉਰਦੂ 'ਚ ਕਰਾਂ ਤਾਂ ਯਕੀਨਨ ਮੇਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਜ਼ਿਆਦਾ ਲੋਕ ਵੇਖਣ, ਜ਼ਿਆਦਾ ਲੋਕ ਸਾਂਝੀਆਂ ਕਰਨ। ਅਤੇ ਮੈਂ ਸਿਰਫ ਔਰ ਸਿਰਫ ਆਪਣੀ ਕੌਮ ਵਾਸਤੇ ਪੰਜਾਬੀ 'ਚ ਕਰਨਾ, ਮੈਂ ਦੱਸਦਾ ਜਾਂ। ਅਤੇ ਇਹ ਜਿਹੜਾ ਕੈਰੀ ਕਰਨਾ ਹੈ ਨਾ, ਕਿਸੇ ਲਿਬਾਸ ਨੂੰ ਪਹਿਨਣਾ ਔਰ ਉਹਨੂੰ ਪਹਿਨ ਕੇ ਇਤਮਾਦ ਨਾਲ ਟੁਰਨਾ, ਕੈਰੀ ਕਰਨ ਦਾ ਹੁਣ ਮੈਂ ਕੋਈ ਤਰਜਮਾ ਨਹੀਂ ਕਰ ਪਾ ਰਿਹਾ। ਇਹਨੂੰ ਲੈ ਕੇ ਟੁਰਨਾ ਜਿਹੜਾ ਹੈ, ਲਿਬਾਸ ਪਾ ਤਾਂ ਲੈਣਾ। ਹੁਣ ਅਸੀਂ ਮੈਂ ਕੀ ਕਈ ਮੇਰੀ ਉਮਰ ਦੇ ਵੀ ਲੋਕ ਜਿਹੜੇ ਨੇ, ਉਹਨਾਂ ਧੋਤੀ ਨਹੀਂ ਬੰਨੀ ਹੋਣੀ ਅਤੇ ਉਹਨਾਂ ਨੂੰ ਕੈਰੀ ਕਰਨੀ ਨਹੀਂ ਆਉਣੀ। ਅਤੇ ਲੇਕਿਨ ਐਸੇ ਲੋਕ ਹੈ ਨੇ, ਐਸਾ ਨਹੀਂ ਹੈ ਕਿ ਕੁੱਲੀ ਸਾਰੇ, ਐਸੇ ਲੋਕ ਹੈ ਨੇ ਜਿਹੜੇ ਬੜਾ ਸੋਹਣੇ ਤਰੀਕੇ ਨਾਲ ਕੈਰੀ ਕਰਨਾ ਜਾਣਦੇ ਨੇ। ਸਾਡੇ ਇੱਕ ਅੱਲਾ ਬਖਸ਼ੇ, ਅੱਲਾ ਪਾਕ ਉਹਨਾਂ ਨੂੰ ਜੰਨਤ 'ਚ ਥਾਂ ਦੇਵੇ, ਰਾਓ ਅਬਦੁਲ ਕਯੂਮ ਸਾਹਿਬ ਸਨ, MP ਹੁੰਦੇ ਸਨ ਸਾਡੇ, ਔਰ ਬਹੁਤ ਵਧੀਆ ਆਦਮੀ ਸਨ, ਬੜੇ ਧੜੱਲੇ ਵਾਲੇ ਆਦਮੀ ਸਨ। ਉਹਨਾਂ ਦੇ ਉੱਤੇ ਇਤਰਾਜ਼ਾਤ ਵੀ ਹੋਣਗੇ, ਲੇਕਿਨ ਇਸ ਵੇਲੇ ਇੱਕ ਪੋਜ਼ੀਟਿਵ ਚੀਜ਼ ਦੀ ਗੱਲ ਹੋ ਰਹੀ ਕਿ ਉਹਦੀ ਮੈਂ ਇਹ ਗੱਲ ਮਿਸਾਲ ਦਿੰਦਾ ਜਾਂ ਕਿ ਉਹ ਧੋਤੀ ਬਣਦੇ ਸਨ ਹਮੇਸ਼ਾ, ਔਰ ਉੱਤੇ ਰੇਬੈਨ ਦੀ ਐਨਕ ਲਾਉਂਦੇ ਸਨ ਅਤੇ ਬੜਾ ਜੱਚਦਾ ਸੀ ਉਹ ਬੰਦਾ। ਉਹ ਲੱਠੇ ਦੀ ਧੋਤੀ, ਲੱਠੇ ਦਾ ਜਾਂ ਕਰੰਡੀ ਦਾ ਉੱਤੇ ਕੁੜਤਾ, ਅਤੇ ਉਹ ਬੜਾ ਜੱਚਦੇ ਸਨ। ਗਰਗਾਬੀ ਥੱਲੇ ਪਾਉਂਦੇ ਸਨ। ਲੇਕਿਨ ਉਂਝ ਸਾਨੂੰ ਨਹੀਂ ਕੈਰੀ ਕਰਨੀ ਆਉਂਦੀ, ਜਾਂ ਇਹ ਕਿ ਸਾਡੀ ਪਰਸਨੈਲਿਟੀ ਉਂਝ ਦੀ ਨਹੀਂ ਹੈ ਕਿ ਉਹਦੇ 'ਤੇ ਉਹ ਜਾਵੇ। ਅਤੇ ਲਿਬਾਸ ਦਾ ਪਰਸਨੈਲਿਟੀ ਨਾਲ ਜਾਣਾ ਵੀ ਬੜਾ ਜ਼ਰੂਰੀ ਹੈ, ਜਿਵੇਂ ਕੈਰੀ ਕਰਨਾ ਔਰ ਪਰਸਨੈਲਿਟੀ ਨਾਲ ਜਾਣਾ। ਸੋ ਇਸ ਜ਼ਿੱਦ ਦਾ ਸ਼ਿਕਾਰ ਨਾ ਆਪਣੇ ਆਪ ਨੂੰ ਬਣਾਓ ਕਿ ਤੁਸੀਂ ਜਿਹੜਾ ਉਹ ਜਿਹੜੀ ਕੋਈ ਅੱਜ ਤੋਂ 1000 ਸਾਲ ਪਹਿਲੇ ਜਾਂ 7000 ਸਾਲ ਪਹਿਲੇ ਰਹਿਤਲ ਬਹਿਤਲ ਸੀ, ਉਹਦੀ ਹਰ ਸ਼ੈ ਨੂੰ ਐਜ਼ ਇਟ ਇਜ਼ ਹੀ ਕਾਪੀ ਕਰਨਾ ਹੈ। ਇਹ ਇਵੇਂ ਗੱਲ ਹੈ ਜਿਵੇਂ ਅਕਸਰ ਜਿਹੜੇ ਸਾਡੇ ਮੁਸਲਮਾਨ ਭਾਈ ਨੇ, ਖ਼ਾਸ ਤੌਰ 'ਤੇ ਇੰਡੀਅਨ ਜਾਂ ਪਾਕਿਸਤਾਨੀ ਮੁਸਲਿਮ, ਇਹ ਅਰਬਾਂ ਦੇ ਕਲਚਰ ਨੂੰ ਵੀ ਮਜ਼ਹਬੀ ਤਸੱਵਰ ਕਰ ਲੈਂਦੇ ਨੇ ਔਰ ਉਹਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਨੇ। ਦੁਬਈਓਂ ਆਉਂਦੇ ਨੇ ਅਤੇ ਜੁੱਬੇ ਪਾ ਕੇ ਲੈਂਦੇ ਨੇ ਏਅਰਪੋਰਟ 'ਤੇ, ਅਤੇ ਜ਼ਰਾ ਨਹੀਂ ਸੰਗਦੇ। ਅਤੇ ਇਹ ਉਸੇ ਤਰ੍ਹਾਂ ਦੀ ਗੱਲ ਹੈ। ਅਤੇ ਲਿਹਾਜ਼ਾ ਆਪਣੀ ਕੌਮ ਨੂੰ ਅੱਗੇ ਵਧਾਓ
और कोशिश करो कि चीज़ां बेहतर होण। और ऐसी कोई ਅਸੀਂ ਖਾਸ ਤੌਰ 'ਤੇ ਮੈਂ ਫਿਰ ਆਖਾਂਗਾ ਕਿ ਕਿਸੇ ਜ਼ਿੱਦ ਦਾ ਸ਼ਿਕਾਰ ਨਾ ਹੋਈਏ, ਜਮੂਦ ਦਾ ਸ਼ਿਕਾਰ ਨਾ ਹੋਈਏ। ਇਹ ਕੌਮ ਦਾ ਭਲਾ ਨਹੀਂ ਹੈ। ਇਹ ਜਿਹੜੀਆਂ ਕੌਮਾਂ ਕਰ ਰਹੀਆਂ ਨੇ ਉਹਨਾਂ ਦਾ ਨੈਸ਼ਨਲਿਜ਼ਮ ਕਿੱਥੇ ਖਲੋਤਾ ਹੈ ਤੁਸੀਂ ਆਪ ਜਾਣਦੇ ਹੋ, ਔਰ ਕੌਮਾਂ ਕਿੱਥੇ ਖਲੋਤੀਆਂ ਨੇ ਉਹਨਾਂ ਬਾਰੇ ਵੀ ਤੁਸੀਂ ਆਪ ਜਾਣਦੇ ਹੋ। ਅਸੀਂ ਪੰਜਾਬੀਆਂ ਨੂੰ ਅੱਗੇ ਵੇਖਣਾ ਚਾਹੁੰਦੇ ਹਾਂ, ਆਪਣੀ ਕੌਮ ਨੂੰ ਇੱਕ ਤਰੱਕੀ ਯਾਫਤਾ ਕੌਮ ਵੇਖਣਾ ਚਾਹੁੰਦੇ ਹਾਂ, ਲਿਹਾਜ਼ਾ ਤਾਂ ਕਰਕੇ ਇਹ ਗੱਲ ਸਾਂਝੀ ਕੀਤੀ ਹੈ। ਆਪਣਾ ਖਿਆਲ ਰੱਖਣਾ ਵੀਰੋ, ਰੱਬ ਰਾਖਾ।